उन्होंने बचाया वो तो उन्होंने, लेकिन बचा तो लिया पर उन्होंने सानू फिर कन्वर्ट करने की कोशिश की और कर लिया कन्वर्ट उन्होंने। सानू मसीह च ले जाके बकायदा उत्ते कलमा पढ़वाया साढ़े तो, सारे टब्बर तो, नाम ही दिते, मेरा भी नाम रखा। मैंने याद है मेरा नाम खलील रखा उन्होंने। मेरा जन्म सुहावा टिलवा। ਲੋ ਜੀ ਬਾਬਾ ਜੀ ਮਨੋਹਰ ਲਾਲ ਸ਼ਰਮਾ ਸਾਹਿਬ, ਮੈਂ ਆ ਗਿਆ ਤੁਹਾਡੇ ਪਿੰਡ ਸੁਹਾਵਾ ਢਿੱਲਵਾਂ, ਜ਼ਿਲ੍ਹਾ ਗੁਜਰਾਂਵਾਲਾ, ਔਰ ਮੈਂ ਵਹਾਲਣਾ ਤੁਹਾਨੂੰ ਤੁਹਾਡਾ ਘਰ ਜਿਹੜਾ 1947 ਵੇਲੇ ਤੁਸੀਂ ਔਰ ਤੁਹਾਡੀ ਫੈਮਿਲੀ ਇੱਥੇ ਛੱਡ ਗਏ, ਤੁਹਾਡੀ ਦੁਕਾਨ, ਉਹ ਮਸਜਿਦ ਜਿੱਥੇ ਤੁਹਾਨੂੰ ਮੁਸਲਮਾਨ ਕੀਤਾ ਗਿਆ ਸੀ, ਉਹ ਬਜ਼ੁਰਗ ਜਿਹੜੇ ਤੁਹਾਡੇ ਉਦੋਂ ਹਾਨੀ ਸਨ ਲੇਕਿਨ ਹੁਣ ਉਹ ਵੀ ਤੁਹਾਡੀ ਉਮਰ ਦੇ ਹੋ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ, ਤੁਹਾਡਾ ਘਰ ਵੇਖਾਂਗੇ ਕਿ ਉੱਥੇ ਹੁਣ ਕੀ ਹੈ, ਅੱਜ ਵੀ ਮੌਜੂਦ ਹੈ ਨਹੀਂ ਮੌਜੂਦ, ਜਾਂ ਉਹ ਗਲੀਆਂ ਜਿੱਥੇ ਤੁਸੀਂ ਖੇਡਦੇ ਹੁੰਦੇ ਸੋ। ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਮੈਂ ਵਿਖਾਲਣਾ ਆ। ਇਸ ਲਈ ਦੋਸਤੋ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਇਹ ਬਾਬਾ ਜੀ ਮਨੋਹਰ ਲਾਲ ਸ਼ਰਮਾ ਸਾਹਿਬ ਜਿਨ੍ਹਾਂ ਨੇ ਇੱਕ YouTube ਚੈਨਲ ਬੱਲੇ ਬੱਲੇ ਫਿਲਮ ਐਂਡ ਰਿਕਾਰਡਿੰਗਸ, ਉੱਥੇ ਇੰਟਰਵਿਊ ਦੇਤੇ ਹੋਏ ਆਖਿਆ ਕਿ ਮੇਰਾ ਜਨਮ ਹੋਇਆ ਸੀ ਸੁਹਾਵਾ ਢਿੱਲਵਾਂ ਪਿੰਡ, ਤਹਿਸੀਲ ਏਮਨਾਬਾਦ ਤੇ ਜ਼ਿਲ੍ਹਾ ਗੁਜਰਾਂਵਾਲਾ ਔਰ ਥਾਣਾ ਵਾਂਡੋ। ਤੇ ਉੱਥੇ ਜਨਾਬ ਅਸੀਂ ਹਿੰਦੂ ਖਾਨਦਾਨ ਸਾਂ, ਚੋਪੜਾ ਸਾਡੀ ਜਿਹੜੀ ਹੈ ਨਾ ਉਹ ਆਲ ਸੀ, ਔਰ ਉੱਥੇ ਅਸੀਂ 8-10 ਘਰ ਸਾਂ ਹਿੰਦੂਆਂ ਦੇ। ਉਸ ਪਿੰਡ 'ਚ ਜ਼ਿਆਦਾ ਮੁਸਲਮਾਨ ਰਹਿੰਦੇ ਸਨ ਤੇ ਉੱਥੇ ਜਨਾਬ ਸਾਡਾ ਸਾਹੂਕਾਰਾ ਹੁੰਦਾ ਸੀ, ਦੁਕਾਨ ਸੀ ਸਾਡੀ ਪਿੰਡ ਦੇ ਵਿੱਚ। ਔਰ ਉੱਥੇ ਅਸੀਂ 1947 ਵੇਲੇ ਜਦੋਂ ਫਿਰ ਆਉਣ ਲੱਗੇ ਤੇ ਅਸੀਂ ਆਉਣਾ ਨਹੀਂ ਸਾਂ ਚਾਹੁੰਦੇ, ਫਿਰ ਉਹ ਲੋਕਾਂ ਨੇ ਸਾਨੂੰ ਪਨਾਹ ਦਿੱਤੀ। ਇੱਕ ਮਾਈ ਕਸ਼ਮੀਰਨ ਸੀ ਉੱਥੇ ਸਾਡੀ ਹਮਸਾਈ ਮੁਸਲਮਾਨ, ਉਹਨੇ ਸਾਡਾ ਬੜਾ ਸਾਥ ਦਿੱਤਾ ਕਿਉਂਕਿ ਉਹ ਮੇਰੀ ਮਾਂ ਕੋ ਕਦੀ ਕਦੀ ਜ਼ਰੂਰਤ ਪੂਰੀ ਕਰਨ ਵਾਸਤੇ ਕੋਈ ਆਨਾ ਦਵਾਨੀ ਲੈ ਜਾਂਦੀ ਹੁੰਦੀ ਸੀ ਉਧਾਰ, ਤੇ ਮੇਰੀ ਮਾਂ ਉਹਦੇ ਕੋਲ ਸੂਦ ਨਹੀਂ ਸੀ ਲੈਂਦੀ, ਬਸ ਵਾਪਸ ਪੈਸੇ ਲੈ ਲੈਂਦੀ ਹੁੰਦੀ ਸੀ। ਤੇ ਇਸ ਲਈ ਫਿਰ ਅਸੀਂ ਜਨਾਬ ਕਹਿੰਦੇ ਨੇ ਕਿ ਉੱਥੋਂ ਜਦੋਂ ਆਉਣਾ ਨਹੀਂ ਸਾਂ ਚਾਹੁੰਦੇ ਤੇ ਪਿੰਡ ਵਾਲਿਆਂ ਸਾਨੂੰ ਤਹੱਫਜ਼ ਦਿੱਤਾ ਬਾਹਰ ਦੇ ਜੱਥਿਆਂ ਕੋਲ, ਲੇਕਿਨ ਇਹ ਕਿਹਾ ਕਿ ਅਗਰ ਤੁਸੀਂ ਰਹਿਣਾ ਚਾਹੁੰਦੇ ਹੋ ਤੇ ਮੁਸਲਮਾਨ ਹੋ ਜਾਓ, ਫਿਰ ਤੁਹਾਡੀ ਵਾਲ ਵੀ ਕੋਈ ਨਹੀਂ ਵੇਖੇਗਾ। ਅਸੀਂ ਮੁਸਲਮਾਨ ਸਾਰਾ ਟੱਬਰ ਹੋ ਗਏ ਔਰ ਮੇਰਾ ਨਾਂ ਖਲੀਲ ਰੱਖਿਆ ਗਿਆ, ਮੈਨੂੰ ਅੱਜ ਵੀ ਯਾਦ ਹੈ। ਤੇ ਲਿਹਾਜ਼ਾ ਫਿਰ ਅਸੀਂ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ, ਲੇਕਿਨ ਕੁਝ ਹੀ ਅਰਸੇ ਬਾਅਦ ਸਾਨੂੰ ਪਤਾ ਚੱਲਿਆ ਕਿ ਸਾਨੂੰ ਵਾਪਸ ਹੀ ਜਾਣਾ ਪੈਣਾ, ਟੁਰ ਜਾਂਦੇ ਆ। ਲਿਹਾਜ਼ਾ ਫਿਰ ਅਸੀਂ ਜਨਾਬ ਉੱਥੋਂ ਸਭ ਕੁਝ ਛੱਡ ਛਡਾ ਕੇ ਔਰ ਬਿਲਕੁਲ ਖਾਲੀ ਹੱਥੀ ਅਸੀਂ ਇੰਡੀਆ ਆ ਗਏ। ਤੇ ਇੰਡੀਆ ਆ ਕੇ ਫਿਰ ਜਿਹੜੀ ਹੈ ਨਾ ਉਹ ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਛੱਲੀਆਂ ਵੇਚੀਆਂ, ਕੁਲਫੀਆਂ ਵੇਚੀਆਂ, ਪਾਪੜ ਵੇਚੇ, ਔਰ ਅੱਜ ਅੱਲਾ ਦਾ ਸ਼ੁਕਰ ਹੈ ਕਿ ਬਾਬਾ ਮਨੋਹਰ ਲਾਲ ਸ਼ਰਮਾ ਸਾਹਿਬ ਪ੍ਰਿੰਸੀਪਲ, ਇਹਨਾਂ ਦਾ ਬੇਟਾ ਡਾਕਟਰ, ਇੱਕ ਬੇਟਾ ਪ੍ਰਿੰਸੀਪਲ, ਇੱਕ ਬਹੂ ਡਾਕਟਰ, ਇਹਨਾਂ ਕੋਲ ਇਸ ਵੇਲੇ ਕਾਫੀ ਕੁਝ ਹੈਗਾ ਲੇਕਿਨ ਆਪਣੇ ਪਿੰਡ ਨੂੰ ਨਹੀਂ ਭੁੱਲੇ।